ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਐਕਵਾਇਰ ਕੀਤੀਆਂ ਆਪਣੀਆਂ ਜ਼ਮੀਨਾਂ ਤੇ ਮੁੜ ਕਬਜ਼ਾ ਕੀਤਾ ਬਹਾਲ। ਅਨੁਰਾਗ ਦਲਾਲ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਤੇ ਵਿਦਿਆਰਥੀ ਜਥੇਬੰਦੀ ਸੱਤ ਨੇ ਦਿੱਤੀ ਚੇਤਾਵਨੀ। ਆਰਥਿਕ ਤੰਗੀ ਕਾਰਨ ਧਰਮ ਪਰਿਵਰਤਨ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕ। ਆ ਲੋਕਾਂ ਦਾ ਠਾਠਾ ਮਾਰਦਾ ਇਕੱਠ ਆ ਜਿਨ੍ਹਾਂ ਦੇ ਲਈ ਇਹ ਜ਼ਮੀਨ ਜ਼ਿੰਦਗੀ ਤੇ ਮੌਤ ਦਾ ਸਵਾਲ ਆ। ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਾਮਾਨਿਆ ਪਕਾ ਲੜਾਈ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਖੇਤਾਂ ਵਿੱਚ ਲੜਾਈ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰੋਜੈਕਟ ਤਹਿਤ ਪੰਜਾਬ ਵਿੱਚ ਵੱਡੇ ਪੱਧਰ ਤੇ ਜ਼ਮੀਨਾਂ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਕਈ ਪਿੰਡਾਂ ਵਿੱਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪਾਂ ਵੀ ਸਾਹਮਣੇ ਆਈਆਂ ਹਨ। ਕਿਸਾਨਾਂ ਵੱਲੋਂ ਜ਼ਮੀਨਾਂ ਦੇ ਸਹੀ ਮੁੱਲ ਨਾ ਮਿਲਣ ਕਾਰਨ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਬੀਤੇ ਦਿਨੀ ਗੁਰਦਾਸਪੁਰ ਦੇ ਪਿੰਡ ਭਿੱਟੇਵਾਲ ਵਿੱਚ ਵੀ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਦਾ ਡਟਵਾਂ ਵਿਰੋਧ ਹੋਇਆ ਸੀ। ਪਰੰਤੂ ਅੱਜ ਪ੍ਰਸ਼ਾਸਨ ਵੱਲੋਂ ਕਬਜ਼ੇ ਵਿੱਚ ਲਈ ਜ਼ਮੀਨ ਨੂੰ ਜ਼ਮੀਨ ਮਾਲਕ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵਾਪਸ ਲੈ ਲਿਆ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਸ਼ੁੱਕਰਵਾਰ ਨੂੰ ਵੱਡਾ ਇਕੱਠ ਕਰਕੇ ਆਪਣੀਆਂ ਜ਼ਮੀਨਾਂ ਦੇ ਉੱਤੇ ਮੁੜ ਕਬਜ਼ਾ ਬਹਾਲ ਕਰ ਲਿਆ ਗਿਆ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਬਜ਼ੇ ਨੂੰ ਟਰੈਕਟਰਾਂ ਦੇ ਨਾਲ ਵਾਹ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਹਾਜ਼ਰ ਸਨ, ਜਿਨ੍ਹਾਂ ਨੇ ਕਈਆਂ ਨਾਲ ਮਿੱਟੀ ਪਾ ਕੇ ਪ੍ਰਸ਼ਾਸਨ ਵੱਲੋਂ ਹਾਈਵੇ ਲਈ ਬਣਾਏ ਗਏ ਟੋਏ ਪੂਰ ਦਿੱਤੇ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਜ਼ਮੀਨਾਂ ਦਾ ਵਾਜਿਬ ਮੁੱਲ ਨਹੀਂ ਮਿਲਦਾ, ਉਹ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਣ ਦੇਣਗੇ। ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਸ ਟਾਈਮ ਪਿੰਡ ਭਿੱਟੇਵੜ 'ਚ ਆ, ਜਿੱਥੇ ਬੁਰਸ਼ਾਗਰਦੀ ਕਰਦੇ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ। ਆ ਪਿਛਲੇ ਦਿਨਾਂ ਦੇ ਵਿੱਚ ਵੱਡੇ ਕਬਜ਼ੇ ਲੈ ਗਏ ਨੇ। ਆ ਲੋਕਾਂ ਦਾ ਠਾਠਾ ਮਾਰਦਾ ਇਕੱਠ ਆ ਜਿਨ੍ਹਾਂ ਦੇ ਲਈ ਇਹ ਜ਼ਮੀਨ ਜ਼ਿੰਦਗੀ ਤੇ ਮੌਤ ਦਾ ਸਵਾਲ ਆ। ਆ ਮੇਰੇ ਨਾਲ ਸੂਬਾ ਆਗੂ ਸਰਦਾਰ ਸੁੰਦਰ ਸਿੰਘ ਟਕਾਲਾ ਜੀ ਇੱਥੇ ਨੇ। ਇਹ ਜ਼ਮੀਨਾਂ ਇਹਨਾਂ ਦੇ ਲਈ ਉਹ ਰੋਜੀ ਰੋਟੀ ਰਾਂਗ ਨੇ, ਜਿਨ੍ਹਾਂ ਤੋਂ ਬਿਨਾਂ ਇਹਨਾਂ ਦੀ ਜੀਵਿਕਾ ਨਹੀਂ ਚੱਲਦੀ। ਅੱਜ ਉਹੀ ਕਬਜ਼ੇ ਜਿਹੜੇ ਨੇ ਮੁੜ ਬਹਾਲ ਕੀਤੇ ਜਾ ਰਹੇ ਨੇ ਤੇ ਪ੍ਰਸ਼ਾਸਨ ਨੂੰ ਸਿੱਧਾ ਜਿਹਾ ਤੇ ਸਾਫ਼ ਜਿਹਾ ਸਵਾਲ ਆ, ਜਿੰਨੀ ਵਾਰੀ ਜੋ ਵੀ ਹੁੰਦਾ ਇਹਨਾਂ ਕਬਜ਼ਿਆਂ ਲਈ ਬਹਾਲ ਕਰਦੇ ਰਹੋ। ਇਹ ਲੋਕਾਂ ਦਾ ਇਸ ਜ਼ਮੀਨ ਤੋਂ ਬਿਨਾਂ ਹੁਣ ਜਿਉਣਾ ਮੁਸ਼ਕਲ ਆ, ਇਹਨਾਂ ਦੀ ਜੀਵਿਕਾ ਬਣ ਗਈ ਆ। ਇਹ ਜੰਗ ਇਦਾਂ ਹੀ ਜਾਰੀ ਰਹੂਗਾ। ਬਗੈਰ ਪੈਸੇ ਦਿੱਤਿਆਂ ਗੁਰਦਾਸਪੁਰ ਦੇ ਵਿੱਚ ਵੀ, ਤਰਨਤਾਰਨ, ਅੰਮ੍ਰਿਤਸਰ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਵਾ ਰਹੇ ਤੇ ਧਾੜਾਂ ਦੀਆਂ ਧਾੜਾਂ ਹਰ ਰੋਜ਼ ਜਿਹੜੀਆਂ ਪੁਲਿਸ ਦੀਆਂ ਖੇਤਾਂ ਦੇ ਵਿੱਚ ਘੁੰਮਦੀਆਂ ਮੀਡੀਆ ਨੂੰ ਲੋਕਾਂ ਨੂੰ ਨਜ਼ਰ ਆ ਰਹੀਆਂ। ਤੇ ਜਦੋਂ ਬਿਲਕੁਲ ਵਿਧਾਨਕ ਢਾਂਚਾ ਤੇਰਾ ਫੇਲ ਆ, ਇਸ ਵੇਲੇ ਪੁਲਿਸ ਦਾ ਜਬਰ ਆ ਤੇ ਪੁਲਿਸ ਰਾਜ ਜਿਹੜਾ ਉਹ ਕੰਮ ਕਰ ਰਿਹਾ ਤੇ ਜਬਰ ਦੇ ਨਾਲ ਜਿਹੜਾ ਤੂੰ ਕਿਸਾਨਾਂ ਦੀ ਜਿਹੜੀ ਆਵਾਜ਼, ਮਜ਼ਦੂਰਾਂ ਦੀ, ਆਮ ਲੋਕਾਂ ਦੀ ਜਿਹੜੀ ਮੁਲਾਜ਼ਮਾਂ ਦੀ ਉਹ ਦਬਾ ਰਿਹਾ। ਇਹ ਬਹੁਤਾ ਚਿਰ ਨਹੀਂ ਚੱਲੂਗਾ। ਇਸ ਲੜਾਈ ਨੂੰ ਭਗਵੰਤ ਮਾਨ ਅੱਗੇ ਖੜਾਂਗੇ। ਹੁਣ ਵੇਖੋ ਹੋਰ 2-4 ਮਹੀਨੇ ਆ ਤੇਰੇ ਬਿਆਨ ਵੇਖੀ ਕਿੱਦਾਂ ਪਿੱਛੇ ਨੂੰ ਜਾਂਦੇ ਆ। ਜਿਹੜੇ ਵੱਟਿਆਂ ਦੀ ਤੂੰ ਗੱਲ ਕਰਦਾ ਨਾ ਵੀ ਡਲੇ ਤੇ ਡਲੇ ਹੀ ਹੁੰਦੇ ਆ, ਇਹ ਡਲਿਆਂ ਦੀ ਪਛਾਣ ਉਹਨਾਂ ਲੋਕਾਂ ਨੇ 6 ਮਹੀਨਿਆਂ ਦੇ ਬਾਅਦ ਕਰ ਲੈਣੀ ਆ। ਇਸ ਕਰਕੇ ਤੈਨੂੰ ਕਹਿਣਾ ਚਾਹੁੰਦਾ ਵੀ ਆਪਣੇ ਸਹੀ ਟਰੈਕ ਤੇ ਆ। ਇਹ ਵਿਭੂਤੀਆਂ ਬਿਆਨਬਾਜ਼ੀਆਂ ਜਿਹੜੀਆਂ ਕਰਨ ਦਾ ਕੋਈ ਅਸਰ ਨਹੀਂ। ਪੰਜਾਬ ਦੀ ਲੀਡਰਸ਼ਿਪ, ਕਿਸਾਨ ਲੀਡਰਸ਼ਿਪ ਹਰ ਹਾਲਤ ਦੇ ਵਿੱਚ ਲੜੂਗੀ। ਗਰੀਬ ਕਿਸਾਨਾਂ ਦੇ ਮੁੱਦਿਆਂ ਦੇ ਮਸਲਿਆਂ ਨੂੰ ਲੈ ਕੇ ਉਹ ਲੜੂਗੀ ਤੇ ਮੈਦਾਨ ਦੇ ਵਿੱਚ ਡਟ ਕੇ ਖਲੋਤੇ ਆ, 1 ਇੰਚ ਪਿੱਛੇ ਨਹੀਂ ਹੋਗੇ। ਜਿੰਨਾ ਟਾਈਮ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਸਾਥ ਹੈਗੀ ਆ, ਤੁਸੀਂ ਯੂਨੀਵਰਸਿਟੀ ਦਾ ਨਾਮ ਬਦਲਣਾ ਤਾਂ ਛੱਡੋ, ਜਿਹੜੇ ਸਾਡੇ ਤੇ ਪੰਜਾਬ ਦੇ ਬੱਚੇ ਹੱਕ ਰਹਿੰਦੇ ਆ ਅਸੀਂ ਉਹ ਵੀ ਲੈ ਕੇ ਰਹਾਂ। ਜਸਟ ਬਿਕੋਜ਼ ਤੁਸੀਂ ਆਪਣੇ ਪੋਲੀਟੀਕਲ ਗੋਡਫਾਦਰਾਂ ਨੂੰ ਖੁਸ਼ ਕਰਨ ਦੇ ਲਈ ਇਹੋ ਜਿਹੀਆਂ ਕੁਝੀਆਂ ਸਾਜ਼ਿਸ਼ਾਂ ਨਾ ਕਰੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਵੀ ਜਿੰਨਾ ਟਾਈਮ ਵਿਦਿਆਰਥੀ ਜਥੇਬੰਦੀ ਸੱਤ ਯੂਨੀਵਰਸਿਟੀ ਦੇ ਵਿੱਚ ਹੈਗੀ ਆ, ਅਸੀਂ ਇਹੋ ਜਿਹੀਆਂ ਕੋਈ ਵੀ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਵੱਲੋਂ ਕੱਲ੍ਹ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਣ ਲਈ ਪੱਤਰ ਲਿਖਿਆ ਗਿਆ। ਵਿਦਿਆਰਥੀ ਜਥੇਬੰਦੀ ਸੱਤ ਵੱਲੋਂ ਇਸ ਹਰਕਤ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਗਿਆ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ 'ਚੋਂ ਇੱਕ ਅੱਖਰ ਵੀ ਨਹੀਂ ਬਦਲਣ ਦਿੱਤਾ ਜਾਵੇਗਾ। ਸੱਤ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਜਪਾ, ਕਾਂਗਰਸ ਜਾਂ ਕੋਈ ਵੀ ਕੇਂਦਰ ਪ੍ਰਸਤ ਧਿਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਇਨ੍ਹਾਂ ਸਾਰੀਆਂ ਧਿਰਾਂ ਦੀ ਖਸਲਤ ਪੰਜਾਬ ਵਿਰੋਧੀ ਤੇ ਕੇਂਦਰ ਪੱਖੀ ਹੈ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ, ਜਿਹੜੀ ਲਾਹੌਰ ਤੋਂ ਚੱਲ ਕੇ ਚੰਡੀਗੜ੍ਹ ਆਈ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਰਾਹੀਂ ਹੀ ਪੰਜਾਬ ਦਾ ਦਾਅਵਾ ਚੰਡੀਗੜ੍ਹ ਉੱਤੇ ਹੈ। ਸੋ ਪੰਜਾਬ ਯੂਨੀਵਰਸਿਟੀ ਦੇ ਨਾਮ ਢਾਂਚੇ ਵਿੱਚ ਕੋਈ ਵੀ ਤਬਦੀਲੀ ਸਿੱਧਾ ਪੰਜਾਬ ਦੇ ਹਿੱਤਾਂ ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੋਵੇਂ ਹੀ ਪੰਜਾਬ ਦੇ ਹਨ। ਇਸ ਲਈ ਸਾਡਾ ਹਰ ਇੱਕ ਧਿਰ ਨੂੰ ਇਹ ਕਹਿਣਾ ਹੈ ਕਿ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਉੱਤੇ ਆਪਣਾ ਦਾਅਵਾ ਰੱਖਣਾ ਚਾਹੀਦਾ ਹੈ। ਹਿੰਦੁਸਤਾਨ ਟਾਈਮਜ਼ ਦੇ ਵਿੱਚ ਇੱਕ ਆਰਟੀਕਲ ਛਪਿਆ ਜਿਹਦੇ ਵਿੱਚ ਇਹ ਲਿਖਿਆ ਕਿ ਪੰਜਾਬ ਯੂਨੀਵਰਸਿਟੀ ਦਾ ਇਲੈਕਟਡ ਪ੍ਰੈਜ਼ੀਡੈਂਟ ਅਨੁਰਾਗ ਦਲਾਲ ਨੇ ਵੀਸੀ ਨੂੰ ਇੱਕ ਮੈਮੋਰੈਂਡਮ ਸਬਮਿਟ ਕੀਤਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕਰ ਦਿੱਤਾ ਜਾਵੇ। ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਇਹ ਕਲਚਰਲੀ ਤੇ ਹਿਸਟੋਰੀਕਲੀ ਪੰਜਾਬ ਨੂੰ ਬਿਲੋਂਗ ਕਰਦੀ ਆ। ਪੰਜਾਬ ਸਰਕਾਰ ਬਕਾਇਦਾ ਇੱਥੇ ਹਰੇਕ ਸਾਲ ਆਪਦੀ ਹਿੱਸੇ ਦੀ ਫੰਡਿੰਗ ਵੀ ਦਿੰਦੀ ਆ। ਇੱਥੇ ਵੀ ਹਰਿਆਣੇ ਦੀ ਸਰਕਾਰ ਕੋਈ ਇੱਥੇ ਫੰਡਿੰਗ ਨਹੀਂ ਦਿੰਦੀ, ਤਾਂ ਹੀ ਹਿਮਾਚਲ ਦੀ ਸਰਕਾਰ ਦਿੰਦੀ ਆ। ਜਦੋਂ ਇਹ ਫੰਡਿੰਗ ਪ੍ਰੋਵਾਈਡ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਦੀ ਐਫੀਲੀਏਸ਼ਨ ਖਤਮ ਕਰਕੇ ਤੇ ਆਪਦੀ ਫੰਡਿੰਗ ਵੀ ਬੰਦ ਕਰ ਦਿੱਤੀ। ਤੁਸੀਂ ਜਸਟ ਬਿਕੋਜ਼ ਇੱਥੇ ਜੇ ਹਰਿਆਣੇ ਦੇ ਸਟੂਡੈਂਟ ਪੜ੍ਹਦੇ ਆ ਤੁਸੀਂ ਉਹਦੇ ਬਿਹਾਫ ਤੇ ਇੱਥੇ ਦਾ ਨਾਮ ਚੇਂਜ ਕਰਨਾ ਚਾਹੁੰਦੇ ਆ। ਅਸੀਂ ਸਾਰੇ ਸਟੂਡੈਂਟਸ ਦਾ ਇੱਥੋਂ ਸਵਾਗਤ ਕਰਦੇ ਹਾਂ। ਸਾਰੀ ਜਿੰਨੀਆਂ ਵੀ ਸਟੇਟਸ ਦੇ ਵਿੱਚ ਇੱਥੇ ਸਟੂਡੈਂਟ ਪੜ੍ਹਨ ਹੁੰਦੇ ਆ ਸਾਰਿਆਂ ਦਾ ਤਹਿ ਦਿਲ ਤੋਂ ਅਸੀਂ ਵੈਲਕਮ ਕਰਦੇ ਹਾਂ। ਪਰ ਜਸਟ ਬਿਕੋਜ਼ ਜੇ ਕੋਈ ਤੇ ਪਾਰਟੀਕੂਲਰ ਸਟੇਟ ਤੋਂ ਸਟੂਡੈਂਟ ਪੜ੍ਹਨ ਆਉਂਦਾਗਾ ਤਾਂ ਉਹ ਸਟੇਟ ਦਾ ਨਾਮ ਯੂਨੀਵਰਸਿਟੀ ਦੇ ਨਾਲ ਜੋੜ ਦਿੱਤਾ ਜਾਵੇ। ਜੇ ਮੰਨ ਲਓ ਕੱਲ ਨੂੰ ਫਿਰ ਬਿਹਾਰ ਦੇ ਸਟੂਡੈਂਟ ਇੱਥੇ ਪੜ੍ਹਦੇ ਆ ਉਹ ਕਹਿਣਗੇ ਕਿ ਇਹਦਾ ਨਾਮ ਪੰਜਾਬ ਐਂਡ ਬਿਹਾਰ ਯੂਨੀਵਰਸਿਟੀ ਕਰੋ। ਜੋ ਕਿ ਹਿਮਾਚਲ ਦੇ ਜਵਾਕ ਪੜ੍ਹਦੇ ਆ ਉਹ ਕਹਿਣਗੇ ਇਹਦਾ ਨਾਮ ਪੰਜਾਬ ਐਂਡ ਹਿਮਾਚਲ ਯੂਨੀਵਰਸਿਟੀ ਕਰੋ। ਦੂਜਾ ਅਸੀਂ ਕੇਂਦਰ ਪ੍ਰਸਤ ਪਾਰਟੀਆਂ ਦੇ ਝੋਲੀ ਚੁੱਕ ਬਣੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਛੋਟੇ-ਮੋਟੇ ਲਾਲਚ ਜਾਂ ਅਹੁਦੇਦਾਰੀਆਂ ਦੀ ਖਾਤਰ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣੇ ਹੋਏ ਹੋ। ਤੁਹਾਨੂੰ ਤੁਹਾਡੇ ਸਿਰਾਂ ਤੇ ਪੈਰ ਰੱਖ ਕੇ ਬਣੇ ਪ੍ਰਧਾਨਾਂ ਵੱਲੋਂ ਕੀਤੀਆਂ ਜਾਂਦੀਆਂ ਪੰਜਾਬ ਵਿਰੋਧੀ ਹਰਕਤਾਂ ਤੋਂ ਸੋਝੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਿਰਫ ਇੱਕ ਸੰਦ ਵਾਂਗ ਤਾਕਤ ਹਾਸਲ ਕਰਨ ਲਈ ਵਰਤਿਆ ਜਾ ਰਿਹਾ ਹੈ। ਅਜਿਹੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਪੰਜਾਬ ਪੱਖੀ ਸਿਆਸਤ ਵੱਲ ਮੁੜਨਾ ਚਾਹੀਦਾ ਹੈ। ਪੰਜਾਬ ਯੂਨੀਵਰਸਿਟੀ ਦਾ ਖਾ ਕੇ ਪੰਜਾਬ ਦੇ ਹਿੱਤਾਂ ਵਿਰੁੱਧ ਭੁਗਤਣ ਵਾਲੇ ਹਰ ਇੱਕ ਅਨਸਰ ਨੂੰ ਅਸੀਂ ਚੁਣੌਤੀ ਦਿੰਦੇ ਹਾਂ ਕਿ ਪੰਜਾਬ ਦੇ ਹਿੱਤਾਂ ਦੇ ਉਲਟ ਪੰਜਾਬ ਯੂਨੀਵਰਸਿਟੀ ਵਿੱਚ ਅਜਿਹੀਆਂ ਹਰਕਤਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਜਸਟ ਬਿਕੋਜ਼ ਤੁਸੀਂ ਆਪਣੇ ਪੋਲੀਟੀਕਲ ਗॉडਫਾਦਰਾਂ ਨੂੰ ਖੁਸ਼ ਕਰਨ ਦੇ ਲਈ ਇਹੋ ਜਿਹੀਆਂ ਕੁਝੀਆਂ ਸਾਜ਼ਿਸ਼ਾਂ ਨਾ ਕਰੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਵੀ ਜਿੰਨਾ ਟਾਈਮ ਵਿਦਿਆਰਥੀ ਜਥੇਬੰਦੀ ਸੱਤ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਅਸੀਂ ਇਹੋ ਜਿਹੀਆਂ ਕੋਈ ਵੀ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਤੁਸੀਂ ਆਪਦੀ ਕੌਂਸਲ ਦੇ ਅਖੀਰਲੇ ਦਿਨ ਇਹ ਮੈਮੋਰੈਂਡਮ ਸਬਮਿਟ ਕਰ ਰਹੇ ਹੋ। ਜੇ ਤੁਸੀਂ ਇਹ ਕੋਈ 10 ਜਾਂ 15 ਦਿਨ ਰਹਿੰਦੇ ਕੋਈ ਮੈਮੋਰੈਂਡਮ ਸਬਮਿਟ ਕੀਤਾ ਹੁੰਦਾ ਤੇ ਤੁਹਾਨੂੰ ਦੱਸਦੇ ਫਿਰ ਦਫ਼ਤਰ ਕਿਵੇਂ ਚਲਾਈਦਾਗਾ। ਤੁਸੀਂ ਹੁਣ ਜਾਣ ਲੱਗੇ ਆਪਦਾ ਮੈਮੋਰੈਂਡਮ ਦੇ ਕੇ ਤੋਂ ਭੱਜ ਰਹੇ ਹੋ। ਤੁਸੀਂ ਸਟੂਡੈਂਟਸ ਨੇ ਤੁਹਾਨੂੰ ਸਟੂਡੈਂਟ ਵੈਲਫੇਅਰ ਵਾਸਤੇ ਚੁਣਿਆ ਸੀਗਾ ਪਰ ਤੁਸੀਂ ਆਪਦੇ ਪੋਲੀਟੀਕਲ ਜਿਹੜੇ ਗॉडਫਾਦਰ ਆ ਉਹਨਾਂ ਦੇ ਤੁਸੀਂ ਹੈਂਡ ਟੂਲ ਬਣ ਕੇ ਇੱਥੇ ਕੰਮ ਕਰ ਰਹੇ ਹੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਪਦੀ ਸਾਜ਼ਿਸ਼ਾਂ ਤੋਂ ਬਾਜ਼ ਆ ਜਾਓ। ਵਿਦਿਆਰਥੀ ਜਥੇਬੰਦੀ ਸੱਤ ਇਸ ਜੋ ਕਦਮ ਤੁਸੀਂ ਚੁੱਕਿਆ ਇਹਦਾ ਵਿਰੋਧ ਕਰਦੀ ਹੈ। ਅਸੀਂ ਯੂਨੀਵਰਸਿਟੀ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇ ਤੁਸੀਂ ਕੋਈ ਵੀ ਇਸ ਮਸਲੇ ਦੇ ਅੱਗੇ ਤੁਸੀਂ ਇਸ ਤੇ ਕਾਰਵਾਈ ਕਰੋਗੇ ਤੁਸੀਂ ਇਸ ਨੂੰ ਫਾਰਵਰਡ ਕਰੋਗੇ ਇਸ ਤੇ ਕੁਝ ਇੰਪਲੀਮੈਂਟੇਸ਼ਨ ਲਈ ਤੁਸੀਂ ਕੋਈ ਵੀ ਸਟੈਪ ਅੱਗੇ ਲਵੋਗੇ ਅਸੀਂ ਯੂਨੀਵਰਸਿਟੀ ਦਾ ਵੀ ਇਸ ਤੇ ਬਰਾਬਰ ਵਿਰੋਧ ਕਰਾਂਗੇ। ਅਸੀਂ ਅਖੀਰ ਤੇ ਇਹੀ ਕਹਿਣਾ ਚਾਹੁੰਦੇ ਕਿ ਜਿੰਨਾ ਟਾਈਮ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਸੱਤ ਹੈਗੀ ਆ ਤੁਸੀਂ ਯੂਨੀਵਰਸਿਟੀ ਦਾ ਨਾਮ ਬਦਲਣਾ ਤਾਂ ਛੱਡੋ। ਜਿਹੜੇ ਸਾਡੇ ਤੇ ਪੰਜਾਬ ਦੇ ਬੱਚੇ ਹੱਕ ਰਹਿੰਦੇ ਆ ਅਸੀਂ ਉਹ ਵੀ ਲੈ ਕੇ ਰਹਾਂਗੇ। ਸਾਡੇ ਪਿਓਰ ਸਿੱਖਾਂ ਦੀ ਜਿਹੜੀ ਇੱਥੇ ਪੋਪੂਲੇਸ਼ਨ ਹੈ ਲਗਭਗ 20 ਤੋਂ 22,000 ਪੋਪੂਲੇਸ਼ਨ ਹੈ ਜਿਸ ਦੇ ਵਿੱਚ 2.5 ਤੋਂ 3,000 ਲੋਕ ਕਨਵਰਜਨ ਹੋ ਚੁੱਕੇ ਹਨ ਕਿ ਸਿੱਖ ਪਿਓਰ ਸਿੱਖ ਸੀ ਇੱਥੇ ਔਰ ਅੱਜ ਜਿਹੜੇ ਨੇ ਉਹ ਲੋਕ ਈਸਾਈ ਬਣ ਚੁੱਕੇ ਹਨ। ਕਾਫੀ ਲੋਕ ਇਕੱਠੇ ਹੁੰਦੇ ਨੇ ਉੱਥੇ ਪ੍ਰਾਰਥਨਾ ਹੁੰਦੀ ਹੈ ਔਰ ਪ੍ਰਾਰਥਨਾ ਦੇ ਨਾਂ ਤੇ ਧਰਮ ਪਰਿਵਰਤਨ ਕਰਾਉਂਦੇ ਨੇ। ਪੰਜਾਬ ਵਿੱਚ ਧਰਮ ਪਰਿਵਰਤਨ ਸਿਖਰ ਤੇ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਲੱਖਾਂ ਲੋਕਾਂ ਨੇ ਧਰਮ ਬਦਲ ਲਿਆ ਹੈ। ਪਿਛਲੇ ਦਿਨੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਯੂਪੀ ਦੇ ਪਿਲੀਭੀਤ ਦੇ ਨਾਲ ਲੱਗਦੇ ਇਲਾਕੇ ਵਿੱਚ 3000 ਦੇ ਕਰੀਬ ਸਿੱਖ ਪਰਿਵਾਰ ਆਪਣਾ ਧਰਮ ਬਦਲ ਕੇ ਈਸਾਈ ਬਣ ਗਏ। ਜਾਣਕਾਰੀ ਅਨੁਸਾਰ ਇਹਨਾਂ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ। ਪੰਜਾਬ ਦੇ ਸਰਹੱਦੀ ਇਲਾਕਿਆਂ ਦੀਆਂ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਜੋ ਕੁਝ ਚੱਲ ਰਿਹਾ ਹੈ ਉਹ ਕਾਫੀ ਹੱਦ ਤੱਕ ਸੱਚਾਈ ਹੈ ਤੇ ਕਾਫੀ ਹੱਦ ਤੱਕ ਗਲਤ ਵੀ ਹੈ। ਉਹਨਾਂ ਕਿਹਾ ਕਿ ਸਾਡੇ ਪਿੰਡ ਦੀ ਆਬਾਦੀ 3000 ਦੇ ਕਰੀਬ ਹੈ। ਸਾਡੇ ਪਿੰਡ ਦੇ 1000 ਲੋਕਾਂ ਨੂੰ ਲਾਲਚ ਦਿੱਤਾ ਗਿਆ ਸੀ। ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੀ ਬਿਮਾਰੀ ਦੂਰ ਹੋ ਜਾਵੇਗੀ, ਤੁਹਾਡੇ ਬੱਚਿਆਂ ਦਾ ਵਿਆਹ ਕਰਵਾਇਆ ਜਾਵੇਗਾ, ਬੱਚਿਆਂ ਨੂੰ ਮੁਫਤ ਪੜ੍ਹਾਇਆ ਜਾਵੇਗਾ। ਜਿਸ ਦੌਰਾਨ 1000 ਲੋਕਾਂ ਨੇ ਆਪਣਾ ਧਰਮ ਬਦਲ ਲਿਆ ਸੀ। ਇਹ ਸਭ ਸਿੱਖੀ ਦਾ ਪ੍ਰਚਾਰ ਨਾ ਕੀਤੇ ਜਾਣ ਕਰਕੇ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਕਈ ਕਮੇਟੀਆਂ ਨੇ ਇਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਸ ਦੌਰਾਨ ਕਾਫੀ ਲੋਕ ਵਾਪਸ ਆ ਗਏ ਹਨ ਤੇ ਹੋਰਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਵੀ ਵਾਪਸ ਆ ਜਾਣਗੇ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਸਮੇਂ 2011 ਵਿੱਚ ਵੀ ਇਸੇ ਤਰ੍ਹਾਂ ਹੀ ਲੋਕਾਂ ਤੋਂ ਧਰਮ ਬਦਲਵਾਇਆ ਗਿਆ ਸੀ ਤੇ ਸ਼੍ਰੀ ਅਨੰਦਪੁਰ ਸਾਹਿਬ, ਪਟਨਾ ਸਾਹਿਬ, ਅੰਮ੍ਰਿਤਸਰ ਸਾਹਿਬ ਆਦਿ ਤੋਂ ਜਥੇਬੰਦੀਆਂ ਨੂੰ ਬੁਲਾਇਆ ਗਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਪਰ ਇਹਨਾਂ ਲੋਕਾਂ ਦੀ ਬੁੱਧੀ ਵਿੱਚ ਸਮਝ ਨਹੀਂ ਪਈ ਜਿਸ ਤੋਂ ਬਾਅਦ ਈਸਾਈਆਂ ਨੇ ਆਪਣਾ ਕੰਮ ਹੋਰ ਵੀ ਤੇਜ਼ ਕਰ ਦਿੱਤਾ। ਜਿਸ ਤੋਂ ਬਾਅਦ ਇਹਨਾਂ ਦੀ ਆਬਾਦੀ ਵਧਣੀ ਸ਼ੁਰੂ ਹੋ ਗਈ ਤੇ ਸਾਡੇ ਪਿੰਡ ਵਿੱਚ ਇੱਕ ਚਰਚ ਵੀ ਬਣਾ ਦਿੱਤਾ ਗਿਆ। ਸਾਡੇ ਤੋਂ ਤਾਂ ਇਹ ਵੀ ਨਹੀਂ ਸਮਝੇ ਪਰ ਜਦੋਂ ਪ੍ਰਸ਼ਾਸਨ ਦਾ ਦਬਾਅ ਪਿਆ ਤਾਂ ਇਹਨਾਂ ਦੀ ਵਾਪਸੀ ਹੋਣੀ ਸ਼ੁਰੂ ਹੋ ਗਈ। ਉਹਨਾਂ ਦੱਸਿਆ ਕਿ ਇਲਾਕਾ ਗਰੀਬੀ ਨਾਲ ਜੂਝ ਰਿਹਾ ਹੈ। ਇਸੇ ਕਰਕੇ ਇਹਨਾਂ ਨੇ ਗਰੀਬ ਲੋਕਾਂ ਨੂੰ ਵੱਖ-ਵੱਖ ਲਾਲਚ ਦੇ ਕੇ ਧਰਮ ਬਦਲਵਾਇਆ ਹੈ। ਉਹਨਾਂ ਕਿਹਾ ਕਿ ਸਾਡੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਵੱਲੋਂ ਇੱਥੇ ਸਿੱਖੀ ਦਾ ਕੋਈ ਪ੍ਰਚਾਰ ਨਹੀਂ ਕੀਤਾ ਜਾਂਦਾ ਜਿਸ ਕਰਕੇ ਇੱਥੋਂ ਦੇ ਲੋਕਾਂ ਨੂੰ ਸਾਡੇ 10 ਗੁਰੂਆਂ ਦਾ ਨਾਮ ਵੀ ਨਹੀਂ ਪਤਾ ਹੈ ਤੇ ਈਸਾਈ ਇਸੇ ਗੱਲ ਦਾ ਫਾਇਦਾ ਚੁੱਕ ਰਹੇ ਹਨ। ਸਾਡੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਜਾਗਣਾ ਪਵੇਗਾ ਤਾਂ ਹੀ ਅਸੀਂ ਧਰਮ ਪਰਿਵਰਤਨ ਨੂੰ ਰੋਕ ਸਕਾਂਗੇ। ਜੇ ਸਾਨੂੰ ਧਰਮ ਪਰਿਵਰਤਨ ਨੂੰ ਰੋਕਣਾ ਹੈ ਤਾਂ ਸਾਨੂੰ ਸਿੱਖੀ ਦਾ ਪ੍ਰਚਾਰ ਕਰਨਾ ਪਵੇਗਾ।
ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਪਵੇਗਾ ਤਾਂ ਹੀ ਅਸੀਂ ਆਪਣੇ ਧਰਮ ਬਚਾ ਸਕਾਂਗੇ। ਇਸ ਇਲਾਕੇ ਵਿੱਚ ਹਸਪਤਾਲ ਨਾ ਹੋਣ ਕਰਕੇ ਲੋਕਾਂ ਨੂੰ 40 ਤੋਂ 70 ਕਿਲੋਮੀਟਰ ਤੱਕ ਇਲਾਜ ਕਰਵਾਉਣ ਜਾਣਾ ਪੈਂਦਾ ਹੈ। ਗਰੀਬ ਲੋਕ ਹੋਣ ਕਰਕੇ ਉਹ ਇੰਨੀ ਦੂਰ ਨਹੀਂ ਜਾ ਪਾਉਂਦੇ, ਜਿਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਇਲਾਕੇ ਵਿੱਚ ਸਕੂਲ, ਹਸਪਤਾਲ ਆਦਿ ਖੋਲ੍ਹੇ ਜਾਣ। ਜੇ ਸਾਡੀਆਂ ਸਿੱਖ ਜਥੇਬੰਦੀਆਂ, SGPC ਤੇ ਸੰਸਥਾਵਾਂ ਅਜਿਹੇ ਪਿਛੜੇ ਇਲਾਕਿਆਂ ਦੀ ਮਦਦ ਕਰਨ ਤਾਂ ਇਸ ਇਲਾਕੇ ਵਿੱਚੋਂ ਧਰਮ ਪਰਿਵਰਤਨ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਵੇਗਾ। ਅਸੀਂ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਸਾਡਾ ਸਹਿਯੋਗ ਕਰੇ। ਸਾਡੇ ਪਿਓਰ ਸਿੱਖਾਂ ਦੀ ਜਿਹੜੀ ਇੱਥੇ ਪੋਪੂਲੇਸ਼ਨ ਹੈ ਲਗਭਗ 20 ਤੋਂ 22 ਹਜ਼ਾਰ ਪੋਪੂਲੇਸ਼ਨ ਹੈ, ਜਿਸ ਦੇ ਵਿੱਚ 2.5 ਤੋਂ 3 ਹਜ਼ਾਰ ਲੋਕ ਕਨਵਰਜਨ ਹੋ ਚੁੱਕੇ ਹਨ। ਪੂਰੇ 2.5-3 ਹਜ਼ਾਰ ਦੇ ਕਰੀਬ ਜਿਹੜੇ ਧਰਮ ਪਰਿਵਰਤਨ ਕਰ ਗਏ ਨੇ। ਕਿੰਨੇ ਪਿੰਡਾਂ ਦਾ ਏਰੀਆ ਹੋ ਸਾਰਾ? ਇਹ ਲਗਭਗ 12 ਤੋਂ 13 ਪਿੰਡਾਂ ਦਾ ਏਰੀਆ ਹੈ ਔਰ ਇਸ ਏਰੀਏ ਦੇ ਵਿੱਚ ਹੀ ਇੱਧਰ ਨੇਪਾਲ ਹੈ ਔਰ ਇੱਧਰ ਸ਼ਾਰਦਾ ਨਦੀ ਹੈ ਔਰ ਇੱਕ ਪੱਟੀ ਟੈਪ ਦੀ ਹੈ ਔਰ 3 ਗ੍ਰਾਮ ਪੰਚਾਇਤ ਪਲੇ ਨੇ। ਪਹਿਲਾ ਬਲਾ ਹੈ, ਦੂਜਾ ਬੰਮਨਪੁਰ ਹੈ, ਤੀਜਾ ਸਿੰਗਾੜਾ ਔਰ ਟਾਟਰਗੰਜ, ਜਿਹਨੂੰ ਟਾਟਰਗੰਜ ਨਾਮ ਤੋਂ ਵਿਖਿਆਤ ਹੈ। ਇਹਨਾਂ 3 ਗ੍ਰਾਮ ਪੰਚਾਇਤਾਂ ਦੇ ਵਿੱਚ ਹੀ ਧਰਮ ਪਰਿਵਰਤਨ ਲੋਕਾਂ ਨੇ ਕੀਤਾ ਹੈ, ਜੋ ਕਿ ਸਿੱਖ ਪਿਓਰ ਸਿੱਖ ਸੀ ਇੱਥੇ ਔਰ ਅੱਜ ਜਿਹੜੇ ਨੇ ਉਹ ਲੋਕ ਈਸਾਈ ਬਣ ਚੁੱਕੇ ਹਨ। ਨਹੀਂ, ਕਿਸ ਤਰ੍ਹਾਂ ਦਾ ਲਾਲਚ ਉਹਨਾਂ ਨੂੰ ਦਿੱਤਾ ਜਾਂਦਾ? ਮੈਂ ਪਹਿਲਾਂ ਕਈ ਵਾਰ ਮਾਮਲੇ ਦੇਖੇ ਨੇ, ਜਾਂ ਤਾਂ ਉਹਨਾਂ ਨੂੰ ਕਹਿੰਦੇ ਤੁਹਾਡੇ ਬੱਚੇ ਵਧੀਆ ਸਕੂਲਾਂ 'ਚ ਪੜਾਵਾਂਗੇ, ਇਲਾਜ ਤੁਹਾਡਾ ਮੁਫਤ ਕਰਾਵਾਂਗੇ, ਨੌਕਰੀ ਦਿਵਾਵਾਂਗੇ। ਪਖੰਡਵਾਦ ਦੇ ਵਿੱਚ ਉਹਨਾਂ ਨੂੰ ਫਸਾਇਆ ਜਾਂਦਾ ਕਿ ਤੁਹਾਡੀਆਂ ਵੱਡੀਆਂ ਬਿਮਾਰੀਆਂ ਅਸੀਂ ਠੀਕ ਕਰ ਦਾਂਗੇ। ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਦੱਸਾਂ ਅੰਧ ਵਿਸ਼ਵਾਸ ਕੀ ਹੁੰਦਾ ਕਿ ਆਪਣੀ ਚੰਗਾਈ ਸਭਾ ਲਾਉਂਦੇ ਨੇ। ਚੰਗਾਈ ਸਭਾ ਦੇ ਵਿੱਚ ਕੀ ਹੁੰਦਾ ਹੈ ਕਿ ਕਾਫੀ ਲੋਕ ਇਕੱਠੇ ਹੁੰਦੇ ਨੇ, ਉੱਥੇ ਪ੍ਰਾਰਥਨਾ ਹੁੰਦੀ ਹੈ ਔਰ ਪ੍ਰਾਰਥਨਾ ਦੇ ਨਾਂ ਤੇ ਧਰਮ ਪਰਿਵਰਤਨ ਕਰਾਉਂਦੇ ਨੇ, ਲੇਕਿਨ ਲੋਕਾਂ ਨੂੰ ਅਨਭਿੱਗ ਰੱਖਦੇ ਨੇ। ਇਸ ਚੀਜ਼ ਦੀ ਪਹਿਚਾਣ ਨਹੀਂ ਦਿੰਦੇ ਕਿ ਤੁਸੀਂ ਈਸਾਈ ਬਣ ਰਹੇ ਹੋ ਜਾਂ ਤੁਹਾਨੂੰ ਈਸਾਈ ਬਣਾਇਆ ਜਾ ਰਿਹਾ। ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਆਸਥਾ ਰੱਖੋ, ਵੀ ਤੁਸੀਂ ਆਸਥਾ ਸ਼ਬਦ ਕਹਿਣਾ ਹੈ, ਲੇਕਿਨ ਇੱਕ ਚੀਜ਼ ਹੈ, ਗੁਰੂ ਘਰ ਨਹੀਂ ਜਾਣਾ। ਗੁਰੂ ਘਰ ਉਹਨਾਂ ਰੋਕਣਾ। ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਤਸਵੀਰਾਂ ਲੱਗੀਆਂ ਨੇ, ਗੁਰੂ ਮਹਾਰਾਜ ਦੀ ਤਸਵੀਰਾਂ ਲੱਗੀਆਂ ਨੇ, ਉਹਨਾਂ ਨੂੰ ਉਤਰਵਾ ਕੇ ਉੱਥੇ ਈਸਾ ਮਸੀਹ ਗੁਰੂ ਦੀ ਤਸਵੀਰ ਲਾਉਣੀ। ਅਸੀਂ ਕਿਸੇ ਧਰਮ ਦੀ ਨਿੰਦਾ ਨਹੀਂ ਕਰਨੇ ਆ, ਉਹਨਾਂ ਨੂੰ ਆਦੇ ਧਰਮ ਮੁਬਾਰਕ, ਸਾਨੂੰ ਆਦਾ ਧਰਮ ਮੁਬਾਰਕ, ਲੇਕਿਨ ਕਹਿਣ ਦਾ ਮਤਲਬ ਹੈ ਵੀ ਉੱਥੇ ਈਸਾ ਮਸੀਹ ਦੀ ਫੋਟੋ ਲਗਾਉਣੀ ਜਾਂ ਕ੍ਰੋਸ ਨਿਸ਼ਾਨ ਈਸਾਈ ਧਰਮ ਦਾ ਬਣਾਉਣਾ। ਸਾਡੇ ਕੋਲ ਇਹੋ ਜਿਹੇ ਐਵੀਡੈਂਸ ਨੇ, ਕਈ ਘਰਾਂ ਦੇ ਵਿੱਚ ਈਸਾ ਮਸੀਹ ਦੇ ਕ੍ਰੋਸ ਬਣੇ ਹੋਏ ਨੇ, ਉਹਨਾਂ ਦੇ ਸਾਡੇ ਕੋਲ ਪੂਰਾ ਐਵੀਡੈਂਸ ਹੈ। ਲੇਕਿਨ ਲੋਕ ਜਿਹੜੇ ਨੇ ਉਹ ਈਸਾਈ ਬਣ ਚੁੱਕੇ ਨੇ, ਲੇਕਿਨ ਉਹ ਆਸਥਾ ਕਹਿੰਦੇ ਨੇ ਵੀ ਅਸੀਂ ਆਸਥਾ ਰੱਖੀਏ। ਲੇਕਿਨ ਹੁਣ ਜਦੋਂ ਦਾ ਪ੍ਰਸ਼ਾਸਨ ਔਰ ਸ਼ਾਸਨ ਦਾ ਡੰਡਾ ਚੱਲਿਆ ਹੈ, ਉਸ ਤੋਂ ਬਾਅਦ ਹੁਣ ਭਿੱਗੀ ਬਿੱਲੀ ਤਰ੍ਹਾਂ ਇਹ ਹੁਣ ਛਿਪੇ ਹੋਏ ਵੀ ਹਨ। ਨਹੀਂ, ਜਿਸ ਤਰ੍ਹਾਂ ਹੁਣ ਪੁਲਿਸ ਦੇ ਕੋਲ ਪਹੁੰਚਿਆ ਮਸਲਾ, ਕੀ ਪੁਲਿਸ ਨੇ ਉਹਨਾਂ ਨੂੰ ਕਾਰਵਾਈ ਕੀਤੀ ਕਿ ਉਹਨਾਂ ਨੂੰ ਜਾਂਚ ਦੇ ਲਈ ਸੱਦਿਆ, ਕਿ ਉਹਨਾਂ ਤੇ FIR ਹੋਈਆਂ ਨੇ? ਹੁਣ ਦੇਖੋ ਜੀ, FIR ਬਹੁਤ ਮੁਸ਼ਕਿਲ ਦੇ ਨਾਲ ਬਹੁਤ ਪ੍ਰਯਾਸ ਕੀਤਾ। ਇੱਕ FIR ਹੋਈ ਹੈ, ਉਹਦੇ ਵਿੱਚ 8 ਨਾਮਜ਼ਦ ਹਨ ਧਰਮਾਂਤਰਨ ਦੀ ਔਰ ਲਗਭਗ 4 ਦਰਜਨ ਅਗਿਆਤ ਦੇ ਵਿੱਚ ਹਨ। ਇੰਨੇ ਬੰਦੇ ਤੇ FIR ਹੋਈ ਹੈ, ਲੇਕਿਨ ਜਿਹੜੀ ਪੀੜਿਤ ਮਹਿਲਾ ਹਨ, ਸਾਡੇ ਕੋਲ ਕਈਆਂ ਦੇ ਐਫੀਡੇਵਿਟ ਆਏ ਹੋਏ ਹਨ ਔਰ ਕਈਆਂ ਨੇ ਜਾ ਕੇ ਕੋਰਟ ਦੀ ਵੀ ਸ਼ਰਨ ਲਈ ਹੋਈ ਹੈ। ਅਜੇ ਤੱਕ ਉਹਨਾਂ ਦਾ ਧਰਮਾਂਤਰਨ ਦਾ ਮੁਕੱਦਮਾ ਨਹੀਂ ਲਿਖਾ ਗਿਆ। 8 ਮਹੀਨੇ ਹੋ ਗਏ, ਜੋ ਕਿ ਉਹ 8-9 ਮਹੀਨੇ ਹੋ ਗਏ ਲਗਾਤਾਰ ਉਹ ਆਪਣੀ ਮੰਗ ਰਹੇ ਨੇ ਵੀ ਸਾਡਾ ਧਰਮ ਕਨਵਰਜਨ ਕੀਤਾ ਗਿਆ ਸੀ ਔਰ ਸਾਨੂੰ ਨਿਆਂ ਦਿੱਤਾ ਜਾਵੇ। ਉਹਨਾਂ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾਵੇ ਜਿਨ੍ਹਾਂ ਨੇ ਸਾਨੂੰ ਪ੍ਰਲੋਭਨ ਦਿੱਤਾ ਹੈ। 50,000 ਦਾ ਕਿਸੇ ਨੂੰ ਲਾਲਚ ਦਿੱਤਾ, ਕਿਸੇ ਨੂੰ 2 ਲੱਖ ਦਾ ਦਿੱਤਾ ਹੈ। ਧਰਮ ਵੀ ਇਹਨਾਂ ਦਾ ਨਸ਼ਟ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਲਾਲਚ ਵੀ ਨਹੀਂ ਮਿਲਿਆ ਔਰ ਉਸ ਦੇ ਵਜ੍ਹਾ ਉਹਨਾਂ ਨੇ ਧਰਮ ਵੀ ਆਪਣਾ ਨਸ਼ਟ ਕਰ ਲਿਆ ਜੀ। ਜਿਹੜੇ 8 ਲੋਕਾਂ ਤੇ FIR ਦਰਜ ਹੋਈ, ਗ੍ਰਿਫਤਾਰੀ ਹੋ ਗਈ ਜਾਂ ਹਾਲੇ ਭਗੌੜੇ ਨੇ, ਫਰਾਰ ਨੇ? ਹਾਲੇ ਅਜੇ ਫਰਾਰ ਨੇ, ਉਹਨਾਂ ਦੇ ਖਿਲਾਫ ਕੋਈ ਗ੍ਰਿਫਤਾਰੀ ਨਹੀਂ, ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਉਹਨਾਂ ਦੇ ਕੋਈ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ। ਲਾਲਚ ਦਿੰਦੇ ਸੀ, ਉਹੀ ਜਬਰੀ ਧਰਮ ਪਰਿਵਰਤਨ ਕਰਾਉਂਦੇ, ਸਿੱਖਾਂ ਨੂੰ ਈਸਾਈ ਬਣਾਉਂਦੇ ਸੀ। ਹਾਂਜੀ, ਉਹ ਏਜੰਟ ਰੂਪ ਦਾ ਜਿਹੜੇ ਕੰਮ ਨੇ। ਅਸੀਂ ਇੱਕ ਸ਼ਾਸਨ ਨੂੰ ਔਰ ਪ੍ਰਸ਼ਾਸਨ ਨੂੰ 150 ਪਰਿਵਾਰ ਦੀ ਲਿਸਟ ਦਿੱਤੀ ਹੈ, ਜਿਸ ਦੇ ਵਿੱਚ 1000 ਬੰਦਾ ਔਰ ਲਗਭਗ ਅਜੇ ਸਾਡੇ ਕੋਲ ਦੂਜੀ ਲਿਸਟ ਬਹੁਤ ਜਲਦੀ ਅਸੀਂ ਜਾਰੀ ਕਰਨ ਵਾਲੇ ਹਾਂ। ਸਾਡਾ ਬਹੁਤ ਏਰੀਆ 'ਚ ਇੱਥੋਂ ਕੰਮ ਚਾਲੂ ਹੋਇਆ ਹੈ, ਤਾਂ ਹੁਣ ਅਸੀਂ ਹੋਰ ਏਰੀਆ ਵਿੱਚ ਵੀ ਇਹ ਚੀਜ਼ ਦੇਖ ਰਹੇ ਹਾਂ ਕਿ ਸਾਡੇ ਸਾਹਮਣੇ ਆ ਰਹੀ ਹੈ ਚੀਜ਼ ਕਿ ਇੱਥੇ ਵੀ ਧਰਮ ਪਰਿਵਰਤਨ ਹੋਇਆ ਸੀ। ਉਹਨਾਂ ਦੇ ਪਹਿਲਾਂ ਵੀਡੀਓ, ਫੋਟੋਜ਼, ਘਰਾਂ ਦੀ ਪਹਿਚਾਣ ਅਸੀਂ ਉਹ ਚੀਜ਼ ਪ੍ਰਾਪਤ ਕਰਦੇ ਪਏ, ਕਿਉਂਕਿ ਉਸ ਚੀਜ਼ ਨੂੰ ਮੁਕਰਨਾ ਕਿ ਅਸੀਂ ਸਵੀਕਾਰ ਕਰਨ ਤੋਂ ਕਈ ਲੋਕ ਇੱਥੇ ਇਨਕਾਰ ਕਰ ਦਿੰਦੇ ਨੇ। ਅੱਜ ਹੁਣ ਮਾਮਲਾ ਆ ਰਿਹਾ ਟਾਟਰਗੰਜ ਦਾ। ਟਾਟਰਗੰਜ ਦੀ ਗੱਲ ਕਰੀਏ ਤਾਂ ਟਾਟਰਗੰਜ ਦੇ ਵਿੱਚ ਇਹ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਤੁਸੀਂ ਇਹ ਨਹੀਂ ਕਹਿਣਾ ਕਿ ਧਰਮ ਪਰਿਵਰਤਨ ਹੋਇਆ। ਧਰਮ ਪਰਿਵਰਤਨ ਨਹੀਂ, ਤੁਸੀਂ ਕਹਿਣਾ ਵੀ ਕੁਛ ਲੈਣ ਕਹਿਣਾ ਵੀ ਆਸਥਾ ਰੱਖੇ, ਤਾਂ ਕੁਛ ਲੋਕ ਕਹਿਣਾ ਵੀ ਅਸੀਂ ਤਾਂ ਗਏ ਨਹੀਂ। ਉਹਨਾਂ ਨੂੰ ਛਿਪਾਇਆ ਜਾ ਰਿਹਾ ਹੈ। ਬਿਸਕਲੀ ਕੀ ਦੱਸੀਏ ਤੁਹਾਨੂੰ ਕਿ ਉੱਥੇ ਦਾ ਏਰੀਆ ਜਿਹੜਾ ਟਾਟਰਗੰਜ ਦਾ, ਉਹਦੇ ਵਿੱਚ 70% ਕਨਵਰਜਨ ਹੋ ਚੁੱਕਾ ਹੈ। ਇਹ ਵਾਸਤਵਿਕਤਾ ਹੈ, ਲੇਕਿਨ ਕੋਈ ਸਾਹਮਣੇ ਆਉਣ ਨੂੰ ਤਿਆਰ ਨਹੀਂ। ਜਦੋਂ ਸਾਹਮਣੇ ਆਉਂਦਾ ਤਾਂ ਉਹਨਾਂ ਨੂੰ ਗ੍ਰਾਮ ਪ੍ਰਧਾਨ ਜਿਹੜੇ ਮੌਜੂਦ ਹੈ ਧਮਕੀ ਦੇਣਗੇ, ਕਿਉਂਕਿ ਆਵਾਸ, ਸ਼ੌਚਾਲੇ, ਮਤਲਬ ਹੋਰ ਵੀ ਕਾਫੀ ਚੀਜ਼ਾਂ ਨੇ। ਉਹਨਾਂ ਦਾ ਲਾਲਚ ਹੈ ਵੀ ਸਾਨੂੰ ਪ੍ਰਧਾਨ ਨੇ ਆਵਾਸ ਨਹੀਂ ਦੇਣਾ, ਸਾਨੂੰ ਸ਼ੌਚਾਲੇ ਨਹੀਂ ਦੇਣਾ, ਸਾਨੂੰ ਵਿਕਾਸ ਨਹੀਂ ਦੇਣਾ। ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਡੇ ਫੈਸਲੇ ਅਨੁਸਾਰ ਭਲਕੇ ਅੰਮ੍ਰਿਤਸਰ ਵਿੱਚ ਬਲੈਕਆਊਟ ਹੋਵੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ।
ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿੱਚ 1 ਘੰਟਾ ਮੌਕ ਡਰਿਲ ਅਤੇ 8 ਤੋਂ 8:30 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ। 31 ਮਈ ਸ਼ਾਮ 6 ਵਜੇ ਤੋਂ 7 ਵਜੇ ਤੱਕ ਦੁਸ਼ਹਿਰਾ ਗਰਾਊਂਡ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਮੌਕ ਡਰਿਲ ਹੋਵੇਗੀ ਅਤੇ ਰਾਤ 8 ਵਜੇ ਤੋਂ 8:30 ਵਜੇ ਤੱਕ ਬਲੈਕਆਊਟ ਹੋਵੇਗਾ। ਪ੍ਰਸ਼ਾਸਨ ਵੱਲੋਂ ਅਫਵਾਹਾਂ ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਘਬਰਾਉਣਾ ਨਹੀਂ ਅਤੇ ਅਫਵਾਹਾਂ ਤੇ ਵੀ ਯਕੀਨ ਨਹੀਂ ਕਰਨਾ, ਇਹ ਸਿਰਫ ਰੂਟੀਨ ਦੀ ਇੱਕ ਪ੍ਰੈਕਟਿਸ ਹੈ। ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਨੂੰ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਜਲੰਧਰ ਜ਼ਿਲ੍ਹੇ ਵਿੱਚ ਵੀ ਬਲੈਕਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ। ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਵੀ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਬਲੈਕਆਊਟ ਦੌਰਾਨ ਜ਼ਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ। ਉਹਨਾਂ ਦੱਸਿਆ ਕਿ ਬਲੈਕਆਊਟ ਦੇ ਅਭਿਆਸ ਦੌਰਾਨ ਘਰਾਂ ਤੋਂ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਾਇਰਨ ਹੋਰ ਵਧਾਏ ਗਏ ਹਨ, ਪਰ ਫਿਰ ਵੀ ਜੇਕਰ ਇਸ ਸੰਬੰਧੀ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਅੱਜ ਸੰਗਰੂਰ ਵਿਖੇ ਜੱਦੀ ਪਿੰਡ ਉੱਭਾਵਾਲ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਸੁਖਦੇਵ ਢੀਂਡਸਾ ਨੂੰ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਅਗਨੀ ਦਿੱਤੀ। ਅਕਾਲੀ ਆਗੂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਸੰਸਕਾਰ ਦੌਰਾਨ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ ਅਤੇ ਉਹਨਾਂ ਵੱਲੋਂ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਢੀਂਡਸਾ ਦਾ ਜਾਣਾ ਵੱਡਾ ਘਾਟਾ ਹੈ। ਜਦੋਂ ਪੰਥ ਸਿਆਸਤ ਨੂੰ ਸਮਝਣ ਵਾਲੇ, ਸਿਆਸਤ ਨੂੰ ਰੀਝ ਲਗਾ ਕੇ ਦੇਖਣ ਵਾਲੇ ਤੁਰ ਜਾਣ ਤਾਂ ਇਹ ਵੱਡਾ ਘਾਟਾ ਹੀ ਹੈ। ਉਹਨਾਂ ਕਿਹਾ ਕਿ ਢੀਂਡਸਾ ਸਾਹਿਬ ਦੀ ਇਹ ਇੱਛਾ ਸੀ ਕਿ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ, ਪਰ ਉਹਨਾਂ ਦੀ ਇੱਛਾ ਅਧੂਰੀ ਰਹਿ ਗਈ। ਉਹਨਾਂ ਕਿਹਾ ਕਿ ਢੀਂਡਸਾ ਵਰਗੇ ਵਧੀਆ ਲੀਡਰ ਖਤਮ ਹੁੰਦੇ ਜਾ ਰਹੇ ਹਨ। ਹੁਣ ਪੰਥਕ ਸਿਆਸਤ ਨੂੰ ਸਮਝਣ ਵਾਲੇ ਲੀਡਰਾਂ ਦੀ ਘਾਟ ਹੈ। ਢੀਂਡਸਾ ਨੇ ਹਮੇਸ਼ਾ ਹੀ ਅਕਾਲੀ ਦਲ ਦੀ ਮਜ਼ਬੂਤੀ ਲਈ ਸੰਘਰਸ਼ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਪੰਥ ਨੂੰ ਇਹ ਬਹੁਤ ਵੱਡਾ ਘਾਟਾ ਹੈ। ਢੀਂਡਸਾ ਨੇ ਆਪਣੀ ਜਵਾਨੀ ਵਿੱਚ ਅਕਾਲੀ ਦਲ ਵਿੱਚ ਪੈਰ ਰੱਖਿਆ ਤੇ ਜੀਵਨ ਦਾ ਲੰਮਾ ਅਰਸਾ ਅਕਾਲੀ ਦਲ ਲਈ ਜ਼ੋਰ ਲਗਾ ਕੇ ਕੰਮ ਕੀਤਾ। ਉਹਨਾਂ ਕਿਹਾ ਕਿ ਢੀਂਡਸਾ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਹੈ, ਉਹ ਬੇਦਾਗ ਲੀਡਰ ਸਨ। ਢੀਂਡਸਾ ਨੂੰ ਯਾਦ ਕਰਦੇ ਹੋਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਭਾਵੁਕ ਹੋਏ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਬੜੇ ਭਾਵੁਕ ਪਲ ਹਨ। ਢੀਂਡਸਾ ਵਰਗਾ ਨੇਕ ਇਨਸਾਨ ਹਮੇਸ਼ਾ ਲਈ ਸਾਡੇ ਕੋਲੋਂ ਜਾ ਰਿਹਾ ਹੈ। ਢੀਂਡਸਾ ਦਾ ਸੰਘਰਸ਼ ਹਮੇਸ਼ਾ ਸਾਡੀਆਂ ਸਮ੍ਰਿਤੀਆਂ ਵਿੱਚ ਰਹੇਗਾ। ਉਹਨਾਂ ਕਿਹਾ ਕਿ ਢੀਂਡਸਾ ਸੱਚ ਨੂੰ ਸੱਚ ਕਹਿਣ ਵਾਲਾ ਇਨਸਾਨ ਸੀ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਏ ਸੁਖਦੇਵ ਸਿੰਘ ਢੀਂਡਸਾ ਨੂੰ ਮਿਲੇ ਸਨ। ਉਹਨਾਂ ਕਿਹਾ ਕਿ ਢੀਂਡਸਾ ਨੇ ਹਮੇਸ਼ਾ ਹੀ ਪੰਥ ਦੀ ਸੇਵਾ ਕੀਤੀ ਹੈ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫਾਜ਼ਿਲਕਾ ਬੋਹਰ ਵਿੱਚ ਵੱਖ-ਵੱਖ ਥਾਵਾਂ ਤੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਇਆ। ਜਥੇਦਾਰ ਗੜਗੱਜ ਨੇ ਕਿਹਾ ਕਿ ਜਿੰਨਾ ਚਿਰ ਜ਼ਬਰ ਤੇ ਜ਼ੁਲਮ ਨਹੀਂ ਮੁੱਕਦਾ, ਉਹਨਾਂ ਚਿਰ ਇਹ ਸ਼ਹੀਦੀਆਂ ਨਹੀਂ ਮੁੱਕ ਸਕਦੀਆਂ। ਉਹਨਾਂ ਕਿਹਾ ਕਿ ਅੱਜ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ 85 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੂੰ ਵਧਾਈ ਦਿੱਤੀ। ਜਥੇਦਾਰ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੋਲ ਨਹੀਂ ਲਈ, ਉਹ ਵੀ ਗੁਰੂ ਵਾਲੇ ਬਣਨ। ਉਹਨਾਂ ਕਿਹਾ ਕਿ ਗੁਰੂ ਨੇ ਮਾਵਾਂ ਭੈਣਾਂ ਨੂੰ ਬਹੁਤ ਸਤਿਕਾਰ ਦਿੱਤਾ ਹੈ। ਇਹ ਮਾਵਾਂ ਜੇਕਰ ਚਾਹੁਣ ਤਾਂ ਉਹਨਾਂ ਦੇ ਬੱਚੇ ਯੋਧੇ ਜਾਂ ਸੂਰਮਾ ਜੁਝਾਰੂ ਬਣ ਕੇ ਦੇਸ਼ ਕੌਮ ਦਾ ਵੱਡਾ ਸੇਵਕ ਬਣ ਸਕਦੇ ਹਨ। ਉਹਨਾਂ ਕਿਹਾ ਕਿ ਬੀਬੀਆਂ ਆਪਣੇ ਬੱਚਿਆਂ ਨੂੰ ਕੇਸਾਂ ਦਾ ਸਤਿਕਾਰ ਕਰਨ ਤੇ ਸਿੱਖ ਇਤਿਹਾਸ ਵਿੱਚ ਕੇਸਾਂ ਨੂੰ ਬਰਕਰਾਰ ਰੱਖਣ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਜ਼ਰੂਰ ਜਾਣੂ ਕਰਵਾਉਣ।